ਮੁੰਡਾ आ गया कि जी मैं इस तरह मेरी बीवी सारी सारी रात फोन ते किसी नाल गल्लां करदी है, लिहाजा मैं ते नहीं है बर्दाश्त कर सकता। मेरे रोकण के बावजूद वो नहीं मुड़दी पई। वकील साहब कहते नहीं यार उन्होंने लियाओ ना, चलो पुछ लें असी। लिहाजा उन्होंने लिया तो उन्होंने पूछा हाँ बई तू बच्चे किहदे नाल गल्लां करनी है। कहती जी मेरा दोस्त है, मेरा क्लास फेलो है और हम में कोई ऐसी बात नहीं है, हम अच्छे दोस्त हैं और हम क्लास फेलो थे। और अब उससे लेकिन भी हूँ तेरी शादी हो गई है, तेरी ज़्यादा तवज्जो तेरे खामद वाल होनी चाहिए है। वो फरमांदियाँ ने कि ये मुझ पे शक करता है, मैं बात करती हूँ, मैं फ़ोन करती हूँ और मुझ पे शक करता है। अच्छा वकील साहब ने कहा होर तेरे ते की करे, शक की गल तो रह ही नहीं गई, तू तो पग वाली गल करन डई है। उन्हें कहा इस तरह ना कर। उन्हें कहा नहीं मैं इसकी कोई ज़र खरीद गुलाम हूँ। अच्छा कुछ इन्होंने चीज़ों ने भी बहुत ज़्यादा ना उल्टियाँ ख़राब किस्म की एक ਇਹੋ ਜਿਹੀਆਂ कि मैं इसकी कोई ज़र खरीद गुलाम हूँ, मैं इसकी बात मानूँ। तो किसी जायज़ गल ते तुसीं कह सकते हो कि तुहाडे नाल कोई नजायज़ हो रहा है। तुसीं हुण कहो कि ਇਹੋ ਜਿਹੇ ਕੰਮ ਕਰਕੇ ਵੀ ਅਸੀਂ ਆਪਣੀ ਆਜ਼ਾਦੀ ਸ਼ੋਅ ਕਰੀਏ ਜਾਂ ਉਹ ਤੁਹਾਡੇ ਹਕੂਕ ਵਿੱਚ, ਮੇਰਾ ਨਹੀਂ ਖਿਆਲ ਕਿ ਬਲਕਿ ਬਦ ਇਖਲਾਕੀ ਦੇ ਜ਼ਿਮਰੇ 'ਚ ਆਉਂਦਾ ਹੈ ਕਿ ਜਾਂ ਤਾਂ ਬਈ ਤੁਸੀਂ ਪਹਿਲੀ ਤਾਂ ਗੱਲ ਹੈ ਕਿ ਬੱਚਿਆਂ ਕੋਲੋਂ ਪੁੱਛ ਲੈਣਾ ਚਾਹੀਦਾ ਹੈ ਉਹਨਾਂ ਦਾ ਸਾਰੀ ਉਮਰ ਦਾ ਜਿਹੜਾ ਇੱਕ ਨਵਾਂ ਸਫ਼ਰ ਜਿਹੜਾ ਸ਼ੁਰੂ ਹੋਣਾ ਹੁੰਦਾ ਉਹਨਾਂ ਦੀ ਜ਼ਿੰਦਗੀ ਦਾ, ਨਵੀਂ ਜ਼ਿੰਦਗੀ ਸ਼ੁਰੂ ਹੋਣੀ ਹੁੰਦੀ ਹੈ, ਉਹਦੇ ਬਾਰੇ ਉਹਨਾਂ ਦੀ ਸੋਚ ਵਿਚਾਰ, ਉਹਨਾਂ ਦੇ ਖਿਆਲਾਤ ਜਾਣਨੇ ਚਾਹੀਦੇ ਨੇ। ਹੁਣ ਉਹ ਕਹਿੰਦੀ ਹੈ ਕਿ ਨਹੀਂ ਜੀ ਮੈਂ ਤਾਂ ਨਹੀਂ ਛੱਡ ਸਕਦੀ, ਉਹਦੇ ਨਾਲ ਗੱਲ ਕਰਨਾ ਨਹੀਂ ਛੱਡ ਸਕਦੀ, ਇਹ ਮਤਲਬ ਨਹੀਂ ਮੇਰੇ ਨਾਲ ਰਹਿਣਾ ਚਾਹੁੰਦਾ ਤੇ ਠੀਕ ਹੈ। ਇਹਦਾ ਮਤਲਬ ਹੈ ਕਿ ਤੁਹਾਡੇ ਅੰਦਰ ਇੱਕ ਅਸੀਂ ਕਹਿੰਦੇ ਹਾਂ ਕਿ ਰੇਪ ਹੁੰਦੇ ਨੇ, ਲੇਕਿਨ ਜਿੱਥੇ ਤੁਹਾਡੀ ਸਾਈਕੀ ਮੈਚ ਨਾ ਹੁੰਦੀ ਹੋਵੇ, ਤੁਹਾਡੇ ਖਿਆਲਾਤ ਨਾ ਮਿਲਦੇ ਹੋਣ ਇੱਕ ਦੂਸਰੇ ਦੇ ਨਾਲ, ਉਹ ਕੀ ਕਹਿੰਦੇ ਹੋ ਤੁਸੀਂ, ਉਹ ਕੀ ਹੁੰਦਾ ਹੈ? ਜਿੱਥੇ ਜ਼ਬਰਦਸਤੀ ਦੀ ਸ਼ਾਦੀ ਕਰ ਦਿੰਦੇ ਹੋ ਔਰ ਉਹ ਅੰਡਰਸਟੈਂਡ ਨਹੀਂ ਕਰ ਪਾਉਂਦੇ, ਇੱਕ ਦੂਸਰੇ ਨੂੰ ਸਮਝ ਨਹੀਂ ਪਾਉਂਦੇ, ਇੱਕ ਦੂਸਰੇ ਦੇ ਨਾਲ ਉਹ ਉਹਨਾਂ ਦਾ ਬਿਲਕੁਲ ਵੀ ਖਿਆਲਾਤ ਦਾ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਔਰ ਫਿਰ ਉਹਨੂੰ ਮੈਨੇਜ ਵੀ ਨਹੀਂ ਕਰ ਪਾਉਂਦੇ। ਇਹਨੂੰ ਤੁਸੀਂ ਕੀ ਕਹੋਗੇ? ਇਹਦੇ ਬਾਰੇ ਤੁਸੀਂ ਕੀ ਕਹੋਗੇ?